ਅਸ਼ਰਫ ਗਨੀ ਇਸ ਹੱਦ ਤੱਕ ਜਿਹੜਾ ਉਹਨੂੰ ਇਹ ਲੱਗਦਾ ਸੀ ਕਿ ਵੀ ਮੈਂ ਤਾਂ ਹੁਣ ਬੈਠਾ ਹਾਂ, ਉੱਤੋਂ ਸਾਹਿਬ ਨੇ ਸਾਰੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੋਇਆ ਤੇ ਤੁਸੀਂ ਲੁੱਟੋ ਦੋ ਹੱਥਾਂ ਨਾਲ। ਉਹ ਇਵੈਂਚੁਅਲੀ ਹਰ ਇੱਕ ਦਾ ਆਪਣਾ ਇੰਟਰਸਟ ਹੁੰਦਾ। ਅਮਰੀਕਾ ਨੇ ਦੇਖਿਆ ਕਿ ਬਈ ਇਹ ਨਹੀਂ ਹੈ, ਔਰ ਉਹਨਾਂ ਨੇ ਇਹਦੇ ਬਾਵਜੂਦ ਕਿ ਚਾਈਨਾ ਦੇ ਨਾਲ ਚੈਲੰਜ ਇਕਨੋਮਿਕਲ ਦੂਜੇ, ਪਰ ਉੱਥੋਂ ਵਿਦਡਰਾਅਲ ਦੇ ਵਿੱਚ ਹੀ ਉਹਨਾਂ ਨੇ ਆਪਣੀ ਭਲਾਈ ਸਮਝੀ। ਔਰ ਇਹੀ ਗੱਲ ਫਿਰ ਬਾਈਡਨ ਨੇ ਵੀ ਕਹੀ ਕਿ ਵੀ ਅਸੀਂ ਇੱਕ ਜਨਰੇਸ਼ਨ ਸਾਡੀ ਅਫਗਾਨਿਸਤਾਨ 'ਚ ਫਸੀ ਰਹੀ ਹੈ, ਅਗਲੀ ਜਨਰੇਸ਼ਨ ਨੂੰ ਅਸੀਂ ਉੱਥੇ ਨਹੀਂ ਭੇਜਣਾ ਚਾਹੁੰਦੇ। ਔਰ ਅਸ਼ਰਫ ਗਨੀ ਦਾ ਇਕੱਲਾ ਇਸ ਲਈ ਨਹੀਂ, ਖਾਜਾ ਵੀ ਇਹਨਾਂ ਤੋਂ ਖਾ ਰਹੇ ਸੀ। ਇੰਡੀਆ ਨੂੰ ਵੀ ਉਹ ਜਿਹੜਾ ਉਹ ਰੱਖਣਾ ਚਾਹੁੰਦੇ ਸੀ, ਕਿਉਂਕਿ ਇੰਡੀਆ ਦੇ ਵੀ ਉੱਥੇ ਸਟੇਕ ਵੀ ਸੀ ਔਰ ਇਹ ਉਹਨਾਂ ਨੇ ਪਾਲੇ ਵੀ ਹੋਏ ਸੀ। ਰਸ਼ੀਆ ਨੇ ਵੀ ਤਾਲਿਬਾਨ ਦੀ ਮਦਦ ਕੀਤੀ ਹੋਈ ਹੈ। ਇਹ ਤਾਂ ਨਹੀਂ ਹੈ ਕਿ ਵੀ ਹੁਣ ਅਸੀਂ ਕਹੀ ਜਾਂਦੇ ਹਾਂ ਤਾਲਿਬਾਨ ਜੇ ਉਹ ਲੜੇ ਨੇ, ਲੜ ਰਹੇ ਨੇ, ਉਹਨਾਂ ਨੂੰ ਕਿਤੋਂ ਤਾਂ ਹਥਿਆਰ ਆਉਂਦੇ ਨੇ। ਚਲੋ ਮਰਨ ਦਾ ਜਜ਼ਬਾ ਤਾਂ ਉਹਨਾਂ 'ਚ ਹੈ ਆਪਣੀ ਮੁਲਕ ਦੇ ਲਈ ਜਾਂ ਆਪਣੀ ਆਈਡੀਓਲੋਜੀ ਦੇ ਲਈ। ਰਸ਼ੀਆ ਜਿਹੜਾ ਇਹ ਸਮਝਦਾ ਹੈ ਕਿ ਗੱਲ ਕਾਬੂ 'ਚ ਨਹੀਂ ਰਹਿਣੀ, ਔਰ ਰਸ਼ੀਆ ਨੇ ਵੀ ਰਸ਼ੀਆ ਸਲੈਮਸ US ਹੇਸਟੀ ਅਫਗਾਨ ਪੁਲ ਆਊਟ। ਮਿਸਟਰ ਲੈਵਰੋਵ ਨੇ ਇਹ ਉਹਨਾਂ ਨੇ ਤਾਸ਼ਕੰਦ ਦੀ ਕਾਨਫਰੰਸ 'ਚ ਕਿਹਾ ਕਿ ਇਹ ਜਿਹੜੀ ਅਮਰੀਕਾ ਔਰ ਨੈਟੋ ਨੇ ਕਾਹਲੀ ਦੇ ਨਾਲ ਫੌਜ ਕੱਢੀ ਹੈ, ਹਿਸਟਰੀ ਵਿਦਡਰਾਅਲ, ਉਹਨੇ ਉਹ ਸਾਰੇ ਪੋਲੀਟੀਕਲ ਔਰ ਮਿਲਟਰੀ ਦੋਨੋਂ ਹੀ ਸਿਆਸੀ ਔਰ ਫੌਜੀ ਸਿਚੁਏਸ਼ਨ ਦੇ ਵਿੱਚ ਇੱਕ ਅਨਸਰਟਨਟੀ ਪੈਦਾ ਕਰ ਦਿੱਤੀ ਹੈ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਅੱਜ ਦੇ ਦੂਸਰੇ ਐਪੀਸੋਡ ਦੇ ਨਾਲ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਰੂਸ ਨੇ ਅਮਰੀਕਾ ਤੇ ਇਲਜ਼ਾਮ ਲਾਇਆ ਹੈ ਕਿ ਅਫਗਾਨਿਸਤਾਨ ਦੀ ਜਿਹੜੀ ਵਿਗੜੀ ਹੋਈ ਹਾਲਤ ਹੈ ਉਸ ਲਈ ਅਮਰੀਕਾ ਜ਼ਿੰਮੇਵਾਰ ਹੈ। ਸੋ ਕਿਉਂਕਿ ਅਮਰੀਕਾ ਨੇ ਹੀ ਬਿਨਾਂ ਪਲੈਨਿੰਗ ਤੋਂ ਕਾਹਲੀ ਵਿੱਚ ਅਫਗਾਨਿਸਤਾਨ ਛੱਡਣ ਦਾ ਜਿਹੜਾ ਉਹ ਫੈਸਲਾ ਕੀਤਾ ਹੈ। ਸੋ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਵੀ ਇਸ ਕਿਸਮ ਦੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ ਇੱਕ ਬੜਾ ਪਪੂਲਰ ਅਖਾਣ ਹੈ ਕਿ ਵਿਕਟਰੀ ਹੈਜ਼ ਮੈਨੀ ਫਾਦਰਸ, ਡਿਫੀਟ ਇਜ਼ ਐਨ ਔਰਫਨ। ਬਿਲਕੁਲ, ਕਿ ਜਿੱਤ ਦੇ ਕਈ ਬਾਪੂ ਹੁੰਦੇ ਨੇ, ਜਿਹੜੀ ਹਾਰ ਹੁੰਦੀ ਹੈ ਉਹ ਯਤੀਮ ਹੁੰਦੀ ਹੈ ਜੀ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ 9/11 ਤੋਂ ਬਾਅਦ ਲਗਭਗ 20 ਸਾਲ ਅਮਰੀਕਨ ਫੌਜ, ਨੈਟੋ ਦੀ ਫੌਜ ਜਿਹਦੀ ਗਿਣਤੀ 1.5 ਲੱਖ ਤੱਕ ਇੱਕ ਸਟੇਜ ਤੇ ਪਹੁੰਚੀ, ਉਹ ਅਫਗਾਨਿਸਤਾਨ ਦੇ ਵਿੱਚ ਬੜੇ ਦਮਖਮ ਦੇ ਨਾਲ ਆਏ। ਹਰ ਕਿਸਮ ਦਾ ਬੌਮ, ਉਹਨਾਂ ਦੇ ਜਦੋਂ ਨਾਂ ਵੀ ਆਉਂਦੇ ਸੀ ਕਿ ਰੋਜ਼ੀ ਕਟਰ, ਡੇਜ਼ੀ ਕਟਰ, ਵੱਡੇ ਵੱਡੇ ਚਟਾਨਾਂ ਦੇ ਜਿਹੜੇ ਟੁਕੜੇ ਕੀ ਉਹਦਾ ਮਿੱਟੀ ਬਣਾ ਦਿੰਦੇ ਸੀ, ਇਸ ਕਿਸਮ ਦੇ ਬੌਮ ਉਹਨਾਂ ਨੇ ਕਦੇ ਟੋਰਾ ਬੋਰਾ, ਕਦੇ ਇੱਕ ਹਿੱਸੇ 'ਚ, ਕਦੇ ਦੂਸਰੇ ਹਿੱਸੇ 'ਚ। ਔਰ ਤਾਲਿਬਾਨ ਦੀ ਸਰਕਾਰ ਤਾਂ ਹਫ਼ਤਿਆਂ ਦੇ ਵਿੱਚ ਹੀ, ਹਫ਼ਤਿਆਂ ਕੀ ਜਾਣਦਿਆਂ ਹੀ ਮੈਲਟ ਹੋ ਗਈ। ਬੜੇ ਬੜੇ ਵਾਰਲੌਰਡ ਜਿਹੜੇ ਉੱਧਰ ਸੀ ਉਹਨਾਂ ਨੇ ਇੱਧਰ ਜੁਆਇਨ ਕਰ ਲਿਆ। ਫਿਰ ਇਹਨਾਂ ਦੇ 20 ਸਾਲ ਕੋਈ ਛੋਟਾ ਪੀਰੀਅਡ ਨਹੀਂ ਹੁੰਦਾ। ਉਸ ਸਾਰੇ 'ਚ ਲਗਭਗ 3-4 ਟ੍ਰਿਲੀਅਨ ਡਾਲਰ ਜਿਹੜੇ ਨੇ ਉਹ ਉਹਨਾਂ ਦੇ ਲੱਗੇ। ਉਹਨਾਂ ਦੇ ਪ੍ਰਾਈਵੇਟ, ਇਕੱਲਾ ਇਹੀ ਨਹੀਂ ਹੈ ਕਿ ਫੌਜ ਆਏ ਤੇ ਜੀ ਇਕਵਿਪਮੈਂਟ ਔਰ ਫੌਜ ਜਾਂਦੀ ਹੈ, ਪੂਰਾ ਜਿਹਨੂੰ ਪੈਰਾਫਰਨੀਲੀਆ ਕਹਿੰਦੇ ਨੇ, ਇੱਕ ਤਾਂ ਫੌਜ ਦਾ ਹੁੰਦਾ, ਐਡਮਿਨਿਸਟ੍ਰੇਸ਼ਨ ਦਾ, ਫਿਰ ਪ੍ਰਾਈਵੇਟ ਜਿਹੜੇ ਜਿਵੇਂ ਉਹ ਸਾਰੇ ਉਹਨਾਂ ਦੇ ਸਪਾਈਂਗ ਸਿਸਟਮ। ਔਰ ਉਹਦੇ ਨਾਲ ਇਹ ਸੀ ਕਿ ਜੀ ਅਸੀਂ ਡਿਵੈਲਪਮੈਂਟ ਕਰਨੀ ਹੈ ਅਫਗਾਨਿਸਤਾਨ ਨੂੰ। ਅਸੀਂ ਜਿਹੜਾ ਉਹਨਾਂ ਨੂੰ ਸੀ ਕਿ ਜੋ ਅਸੀਂ ਪਹਿਲਾਂ ਕੀਤਾ, ਜਦੋਂ ਅਸੀਂ 1999 ਦੇ ਵਿੱਚ ਸੋਵੀਅਤ ਯੂਨੀਅਨ ਜਿਹੜਾ ਉਹ ਡਿਫੀਟ ਖਾ ਕੇ ਨਿਕਲਿਆ ਤੇ ਅਮਰੀਕਾ ਜਿਹੜਾ ਉੱਥੇ ਸਭ ਕੁਝ ਛੱਡ ਕੇ ਆ ਗਿਆ ਔਰ ਸਿਵਲ ਵਾਰ ਹੋ ਗਈ। ਉਹਨਾਂ ਨੇ ਕਿਹਾ ਜੀ ਇਸ ਵਾਰ ਅਸੀਂ ਇਹ ਗਲਤੀ ਰਿਪੀਟ ਨਹੀਂ ਕਰਨੀ। ਔਰ ਇਹ ਲੱਗਦਾ ਵੀ ਸੀ ਕਿ ਵੀ ਠੀਕ ਹੈ, ਹੁਣ ਇਹਨਾਂ ਨੂੰ ਪਤਾ ਹੈ ਵੀ ਕੀ ਕਰਨਾ ਹੈ। ਪਰ ਇਨ ਦਾ ਐਂਡ ਆਫ ਦਾ ਡੇ ਜਦੋਂ ਵੀ ਤੁਸੀਂ ਇੱਕੋ ਇਹ ਵੀ ਕਹਿੰਦੇ ਨੇ ਕਿ ਭਾਈ ਜਦੋਂ ਆਪਣੇ ਖੰਭ ਸੜਨ ਲੱਗਦੇ ਨੇ, ਫਿਰ ਤੁਹਾਨੂੰ ਗੁਆਂਢ ਦਾ ਜਾਂ ਫਿਰ ਆਲਣੇ ਦਾ ਵੀ ਫਿਕਰ ਨਹੀਂ ਹੁੰਦਾ, ਤੁਹਾਨੂੰ ਹੁੰਦਾ ਵੀ ਤੁਸੀਂ ਆਪਣੇ ਆਪ ਨੂੰ ਬਚਾਉਣਾ। ਔਰ ਮੈਂ ਸਮਝਦਾ ਵੀ ਪ੍ਰੈਜ਼ੀਡੈਂਟ ਟਰੰਪ ਨੇ ਇਹ ਬਿਲਕੁਲ ਠੀਕ ਫੈਸਲਾ ਲਿਆ। ਉਹਨਾਂ ਨੇ ਦੇਖ ਲਿਆ ਕਿ ਵੀ 20 ਸਾਲ ਦੇ ਇਸ 'ਚ ਜਿਹੜਾ ਉਹ ਅਨਐਂਡਿੰਗ ਵਾਰ ਹੈ ਔਰ ਅਮਰੀਕਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਜੰਗ ਬਣ ਗਈ। ਜੇ ਉਸਾਮਾ ਜਾਂ ਅਲ-ਕਾਇਦਾ ਨਾਲ ਜੁੜਿਆ ਪਾਰਟ ਸੀ, ਉਹਦਾ ਵੱਡਾ ਮਿਸ਼ਨ ਤਾਂ 10 ਸਾਲ ਪਹਿਲਾਂ ਅਕੰਪਲਿਸ਼ ਹੋ ਗਿਆ ਸੀ। ਉਹਨੇ ਕਿਹਾ ਕਿ ਜੀ ਠੀਕ ਹੈ ਗੱਲਬਾਤ, ਔਰ ਉਹਦੇ 'ਚ ਪਾਕਿਸਤਾਨ ਨੇ ਫੈਸਿਲੀਟੇਟ ਕੀਤਾ। ਔਰ ਫਾਈਨਲੀ ਅਸੀਂ ਦੇਖਦੇ ਹਾਂ ਕਿ ਫੈਬਰਰੀ 2020 'ਚ ਜਿਹੜੀ ਡੀਲ ਜ਼ਾਹਰ ਹੈ ਕਿ ਉਹਦੇ 'ਚ
ਅਮਰੀਕਾ ਨੇ ਵੀ ਇਹ ਮੰਨ ਲਿਆ ਸੀ ਕਿ ਸਿਸਟਮ ਉਹ ਆਪਣਾ ਹੀ ਰਨ ਕਰਨਗੇ, ਕਿਉਂਕਿ ਉਹ ਇਸਲਾਮਿਕ ਐਮੀਰੇਟਸ ਆਫ ਅਫਗਾਨਿਸਤਾਨ ਦੇ ਥੱਲੇ ਹੀ ਉਹਨਾਂ ਨੇ ਆਪਰੇਟ ਕੀਤਾ। ਔਰ 2-3 ਜਿਹੜੀ ਇੱਕ ਫੇਸ ਸੇਵਿੰਗ ਸੀ ਉਹਦੇ ਥੱਲੇ ਕਿ ਉਹ ਉਹਨਾਂ ਦੇ ਪ੍ਰਿਜ਼ਨਰ ਰਿਲੀਜ਼ ਕਰੇਗੀ ਅਸ਼ਰਫ ਗਨੀ ਦੀ ਹਕੂਮਤ, ਤਾਲਿਬਾਨ ਉਹਨਾਂ ਦੇ ਕਰਨਗੇ। ਫਿਰ ਇਹ ਸੀ ਕਿ ਇੰਟਰਾ ਅਫਗਾਨ ਡਾਇਲੋਗ ਹੋਏਗਾ, ਔਰ ਇਹ ਅਮਰੀਕਾ ਨੇ ਗਾਰੰਟੀ ਲਈ ਕਿ ਵੀ ਅਲ-ਕਾਇਦਾ ਜਾਂ ਇਸਲਾਮਿਕ ਸਟੇਟ ਜਾਂ ਦੂਸਰੀਆਂ ਦਹਿਸ਼ਤਗਰਦ ਜਥੇਬੰਦੀਆਂ ਨੂੰ ਫਿਊਚਰ 'ਚ ਵੀ ਅਫਗਾਨਿਸਤਾਨ ਦੀ ਸੋਇਲ ਜਾਂ ਉਸ ਧਰਤੀ ਦਾ ਇਸਤੇਮਾਲ ਨਹੀਂ ਕਰਨ ਦਿੱਤਾ ਜਾਏ। ਉਹ ਤਾਂ ਜ਼ਾਹਰ ਹੈ ਉਹਨਾਂ ਦੇ ਇੰਟਰਸਟ ਵੀ ਨਹੀਂ ਹੈ। ਹੁਣ ਇਸ ਸਾਰੇ 'ਚ ਜਿਹੜਾ ਸਨੇਲ ਜਾਂ ਰੁਕਾਵਟਾਂ ਸ਼ੁਰੂ ਹੋ ਗਈਆਂ, ਉਹ ਤਾਂ ਹੁਣ ਇੱਕ ਪਾਸੇ ਈਜ਼ੀਲੀ ਬੈਠੇ ਅਸ਼ਰਫ ਗਨੀ ਐਂਡ ਕੰਪਨੀ, ਉਸ ਤੋਂ ਪਹਿਲਾਂ ਹਾਮਿਦ ਕਰਜ਼ਾਈ ਜਿਹੜਾ ਭਾਵੇਂ ਅੱਜ ਫੇਵਰੇਟ ਨਹੀਂ ਹੈ ਅਮਰੀਕਾ ਦਾ, ਲੇਕਿਨ ਲੰਬਾ ਵਕਤ ਹਾਮਿਦ ਕਰਜ਼ਾਈ, ਕਾਬਲ 에ਅਰਪੋਰਟ ਦਾ ਨਾਂ ਵੀ ਉਹਦੇ ਨਾਂ ਤੇ ਹੀ ਹਾਮਿਦ ਕਰਜ਼ਾਈ ਦੇ। ਹੁਣ ਉਹ ਕਹਿ ਰਿਹਾ ਜੀ ਸਾਨੂੰ ਲੈਟ ਡਾਊਨ ਕੀਤਾ ਹੈ, ਔਰ ਉਹ ਨੈਗੋਸ਼ੀਏਸ਼ਨ ਨੂੰ ਵਾਪਸ ਵੀ ਲਿਆਉਣਾ ਚਾਹੁੰਦਾ ਹੈ ਕਿਸੇ ਪਾਸੇ। ਲੇਕਿਨ ਅਸ਼ਰਫ ਗਨੀ ਇਸ ਹੱਦ ਤੱਕ ਜਿਹੜਾ ਉਹਨੂੰ ਇਹ ਲੱਗਦਾ ਸੀ ਕਿ ਵੀ ਮੈਂ ਤਾਂ ਹੁਣ ਬੈਠਾ ਹਾਂ, ਉੱਤੋਂ ਸਾਹਿਬ ਨੇ ਸਾਰੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਹੋਇਆ ਤੇ ਤੁਸੀਂ ਲੁੱਟੋ ਦੋ ਹੱਥਾਂ ਨਾਲ। ਉਹ ਇਵੈਂਚੁਅਲੀ ਹਰ ਇੱਕ ਦਾ ਆਪਣਾ ਇੰਟਰਸਟ ਹੁੰਦਾ। ਅਮਰੀਕਾ ਨੇ ਦੇਖਿਆ ਕਿ ਬਈ ਇਹ ਨਹੀਂ ਹੈ, ਔਰ ਉਹਨਾਂ ਨੇ ਇਹਦੇ ਬਾਵਜੂਦ ਕਿ ਚਾਈਨਾ ਦੇ ਨਾਲ ਚੈਲੰਜ ਇਕਨੋਮਿਕਲ ਦੂਜੇ, ਪਰ ਉੱਥੋਂ ਵਿਦਡਰਾਲ ਦੇ ਵਿੱਚ ਹੀ ਉਹਨਾਂ ਨੇ ਆਪਣੀ ਭਲਾਈ ਸਮਝੀ। ਹਾਲਾਂਕਿ ਇਹ ਨਹੀਂ ਹੈ ਵੀ ਉੱਥੋਂ ਕੋਈ ਆਊਟ ਆਫ ਸੀਨ ਹੋ ਗਏ, ਆਲਰੇਡੀ ਉਹ ਤਾਜ਼ਿਕਸਤਾਨ 'ਚ ਵੀ ਬੈਠੇ ਹੋਏ ਨੇ, ਹੋਰ ਵੀ ਆਉਣ ਵਾਲੇ ਪੀਰੀਅਡ ਈਰਾਨ ਦੇ ਨਾਲ ਜੇ ਬਾਈਡਨ ਨੇ, ਔਰ ਇਹੀ ਗੱਲ ਫਿਰ ਬਾਈਡਨ ਨੇ ਵੀ ਕਹੀ ਕਿ ਵੀ ਅਸੀਂ ਇੱਕ ਜਨਰੇਸ਼ਨ ਸਾਡੀ ਅਫਗਾਨਿਸਤਾਨ 'ਚ ਫਸੀ ਰਹੀ ਹੈ, ਅਗਲੀ ਜਨਰੇਸ਼ਨ ਨੂੰ ਅਸੀਂ ਉੱਥੇ ਨਹੀਂ ਭੇਜਣਾ ਚਾਹੁੰਦੇ। ਹੁਣ ਡੀਲ ਹੋਈ, ਉਹਦੇ 'ਚ ਮੈਂ ਸਮਝਦਾ ਹਾਂ ਵੀ ਜੇ ਕੋਈ ਵੱਡੀ ਰੁਕਾਵਟ ਬਣਿਆ ਤਾਂ ਅਸ਼ਰਫ ਗਨੀ ਔਰ ਉਹਦੀ ਹਕੂਮਤ ਹੀ ਬਣੀ। ਉਹਨਾਂ ਨੂੰ ਜਿੰਨੀ ਕਿ ਉਹ ਇੰਜੋਏ ਕਰ ਰਹੇ ਸੀ ਪਰਕਸ ਔਰ ਮੁਫਤ ਦਾ ਜਿਹੜਾ ਸਾਰਾ ਖਾਜਾ, ਉਹਨਾਂ ਦੇ ਖਾਬੇ ਉਹਨਾਂ ਦੀਆਂ ਬਹਾਰਾਂ ਲੱਗੀਆਂ ਹੋਈਆਂ ਸੀ, ਉਹਨਾਂ ਨੇ ਪ੍ਰਿਜ਼ਨਰ ਰਿਲੀਜ਼ 'ਚ ਵੀ ਡਿਲੇ ਕੀਤਾ, ਔਰ ਹੌਲੀ ਉਸ ਕਿਸਮ ਦੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਔਰ ਅਸ਼ਰਫ ਗਨੀ ਦਾ ਇਕੱਲਾ ਇਸ ਲਈ ਨਹੀਂ, ਖਾਜਾ ਵੀ ਇਹਨਾਂ ਤੋਂ ਖਾ ਰਹੇ ਸੀ ਇੰਡੀਆ ਨੂੰ ਵੀ ਉਹ ਜਿਹੜਾ ਉਹ ਰੱਖਣਾ ਚਾਹੁੰਦੇ ਸੀ, ਕਿਉਂਕਿ ਇੰਡੀਆ ਦੇ ਵੀ ਉੱਥੇ ਸਟੇਕ ਵੀ ਸੀ ਔਰ ਇਹ ਉਹਨਾਂ ਨੇ ਪਾਲੇ ਵੀ ਹੋਏ ਸੀ। ਸੋ ਮੁੱਕਦੀ ਗੱਲ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਉਂਦਿਆਂ ਟਾਈਮ ਲਾਈਨ ਤਾਂ ਐਕਸਟੈਂਡ ਕਰਕੇ 9/11 ਤੱਕ ਲੈ ਗਏ, ਪਰ ਉਹਨਾਂ ਨੇ ਦੇਖਿਆ ਕਿ ਵੀ ਜਿਨ੍ਹਾਂ ਨੂੰ ਅਸੀਂ ਇੱਕ ਫੇਸ ਸੇਵਿੰਗ ਦੇ ਤੌਰ ਤੇ ਖੜਾ ਰੱਖਣਾ ਚਾਹੁੰਦੇ ਸੀ ਅਸ਼ਰਫ ਗਨੀ ਐਂਡ ਕੰਪਨੀ, ਉਹਨਾਂ ਦਾ ਤਾਂ ਪੱਲੇ ਕੁਛ ਨਹੀਂ ਹੈ। ਹਾਲਾਂ ਲਾਸਟ ਡਿਚ ਐਫਰਟ ਜਿਹਨੂੰ ਕਹਿੰਦੇ ਨੇ, ਅਸ਼ਰਫ ਗਨੀ ਆਪਣਾ ਸਾਰਾ ਟੱਬਰ ਤੇ ਉਹ ਕਿੰਨੇ ਕੁ 900 ਬੰਦਿਆਂ ਦਾ ਜਹਾਜ਼ ਭਰ ਕੇ ਅਮਰੀਕਾ ਵੀ ਆਇਆ 2 ਹਫ਼ਤੇ ਪਹਿਲਾਂ ਇਹ ਕਹਿਣ ਨੂੰ, ਪਰ ਇੱਥੇ ਵੀ ਉਹਨਾਂ ਨੇ ਅਮਰੀਕਾ ਨੇ ਕੋਈ ਹੱਥ ਪੱਲੇ ਨਹੀਂ ਪਾਇਆ। ਔਰ ਇਹਦਾ ਸਬੂਤ ਸੀ ਕਿ ਜਦੋਂ ਉਹਨਾਂ ਨੇ ਬਦਗਰਾਮ ਜਿਹੜਾ 에ਅਰ ਬੇਸ ਆ ਉਹ ਛੱਡਿਆ ਰਾਤ ਦੇ ਹਨੇਰੇ ਦੇ ਵਿੱਚ, ਉਹਨਾਂ ਨੂੰ ਚਾਬੀਆਂ ਤੱਕ ਵੀ ਨਹੀਂ ਫੜਾਈਆਂ, ਔਰ ਉੱਥੋਂ ਕੀ ਗਿਆ ਕੀ ਨਹੀਂ ਗਿਆ, ਕੀ ਲੁੱਟਿਆ ਗਿਆ, ਇਹ ਅਜੇ ਸਾਹਮਣੇ ਹੌਲੀ ਸਾਹਮਣੇ ਆਏਗਾ। ਇਹ ਸੀ ਕਿ ਅਮਰੀਕਾ ਦੀ ਬਹੁਤ ਸਾਰੀ ਇਕਵਿਪਮੈਂਟ ਅਗਲੇ ਦਿਨਾਂ ਦੇ ਵਿੱਚ ਆਕਸ਼ਨ ਦੇ ਉੱਤੇ ਤਾਲਿਬਾਨ ਨੇ ਲਾਈ ਹੋਈ ਸੀ, ਉਹ ਕਿੱਥੋਂ ਦੀ ਸੀ ਕੀ ਸੀ ਇਹ ਤਾਂ ਇੱਕ ਵੱਖਰੀ ਕਹਾਣੀ। ਹੁਣ ਇਸ ਸਭ ਦੇ ਚੱਲਦਿਆਂ ਬਲੇਮ ਗੇਮ, ਹੁਣ ਕਿਉਂਕਿ ਰਸ਼ੀਆ ਨੇ ਵੀ ਤਾਲਿਬਾਨ ਦੀ ਮਦਦ ਕੀਤੀ ਹੋਈ ਹੈ, ਇਹ ਤਾਂ ਨਹੀਂ ਹੈ ਕਿ ਵੀ ਹੁਣ ਅਸੀਂ ਕਹੀ ਜਾਂਦੇ ਹਾਂ ਤਾਲਿਬਾਨ ਜੇ ਉਹ ਲੜ ਰਹੇ ਨੇ ਉਹਨਾਂ ਨੂੰ ਕਿਤੋਂ ਤਾਂ ਹਥਿਆਰ ਆਉਂਦੇ ਨੇ, ਚਲੋ ਮਰਨ ਦਾ ਜਜ਼ਬਾ ਤਾਂ ਉਹਨਾਂ 'ਚ ਹੈ ਆਪਣੀ ਮੁਲਕ ਦੇ ਲਈ ਜਾਂ ਆਪਣੀ ਆਈਡੀਓਲੋਜੀ ਦੇ ਲਈ, ਔਰ ਉਸ ਦੇ ਵਿੱਚ ਭਾਰਤ ਨੇ ਵੀ ਪਾਲੇ ਨੇ ਹੁਣ ਉਸ ਕਿਸਮ ਦੇ ਲੋਕ ਜਿਨ੍ਹਾਂ ਰਾਹੀਂ ਉਹ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਨੇ। ਈਰਾਨ ਦਾ ਵੀ, ਕਿਉਂਕਿ ਈਰਾਨ ਵੀ ਉਹਨਾਂ ਦਾ ਬਾਰਡਰ ਵੀ ਲੱਗਦਾ ਹੈ, ਉਹਨਾਂ ਦੀ ਆਬਾਦੀ ਵੀ ਹਜ਼ਾਰਾਂ ਪੋਪੂਲੇਸ਼ਨ। ਸੋ ਕੁੱਲ ਮਿਲਾ ਕੇ ਜੇ ਕਹਿਣਾ ਹੋਏ ਕਿ ਪਰ ਜਿਸ ਤੇਜ਼ੀ ਨਾਲ ਤਾਲਿਬਾਨ ਨੇ ਸਪਰੈਡ ਆਊਟ ਕੀਤਾ, ਇਹ ਸ਼ਾਇਦ ਕਿਸੇ ਨੂੰ ਵੀ ਅੰਦਾਜ਼ਾ ਨਹੀਂ, ਸ਼ਾਇਦ ਪਾਕਿਸਤਾਨ ਨੂੰ ਵੀ ਨਹੀਂ ਸੀ। ਹਾਲਾਂਕਿ ਕਿਉਂਕਿ ਪਾਕਿਸਤਾਨ ਨੇ 79 ਤੋਂ 99 ਤੱਕ ਵੀ ਬੇਸ ਤਾਂ ਉੱਥੇ ਹੀ ਸੀ ਜਦੋਂ ਮੁਜਾਹਿਦੀਨ ਬਣਾ ਕੇ ਸਾਰੀ ਲੜਾਈ ਜਾਏ ਸਾਰਾ ਪਾਰਟ ਚੱਲ ਰਿਹਾ ਸੀ। ਹੁਣ ਆ ਗਿਆ ਕਿਉਂਕਿ ਡਿਫੀਟ ਇਜ਼ ਐਨ ਆਰਫਨ, ਤਾਲਿਬਾਨ ਸਪਰੈਡ ਆਊਟ, ਇੱਕ ਖੌਫ ਹੈ ਕੀ ਸਟਰਕਚਰ ਹੋਏਗਾ, ਕੌਣ ਕਿਹਨੂੰ ਖੋਏਗਾ, ਤੇ ਬਲੇਮ ਗੇਮ ਵੀ ਸ਼ੁਰੂ ਹੋ ਗਈ। ਜਿਵੇਂ ਅਸ਼ਰਫ ਗਨੀ ਜਿਹੜਾ ਖੁਦ ਫੇਲ ਹੋਇਆ, ਉਹਨੇ ਇਸ ਤਾਸ਼ਕੰਦ ਦੀ ਕਾਨਫਰੰਸ ਸਾਰਾ ਭਾਂਡਾ ਪਾਕਿਸਤਾਨ ਦੇ ਸਿਰ ਭੰਨਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਵਾਈਸ ਪ੍ਰੈਜ਼ੀਡੈਂਟ ਦੇਖੋ ਜੀ ਸਾਡੀ 에ਅਰ ਪਾਵਰ ਨੇ ਇਹ ਕਰ ਦੇਣਾ ਸੀ, ਪਰ ਪਾਕਿਸਤਾਨ ਨੇ ਥ੍ਰੈਟ ਦੇ ਦਿੱਤਾ ਹੈ ਕਿ ਚਮਨ ਬਾਰਡਰ ਵਾਲੇ ਪਾਸਿਓਂ ਜੇ ਤੁਸੀਂ ਕੀਤਾ ਤੇ ਅਸੀਂ ਮਿਜ਼ਾਈਲ ਦਾਗ ਦੇਵਾਂਗੇ। ਹੁਣ ਰਸ਼ੀਆ ਜਿਹੜਾ ਇਹ ਸਮਝਦਾ ਹੈ ਕਿ ਗੱਲ ਕਾਬੂ 'ਚ ਨਹੀਂ ਰਹਿਣੀ, ਔਰ ਰਸ਼ੀਆ ਨੇ ਵੀ
ਰਸ਼ੀਆ ਸਲੈਮਸ US ਹੇਸਟੀ ਅਫਗਾਨ ਪੁਲ ਆਊਟ। ਹੁਣ ਇਹ ਜਿਹੜੀ 40 ਮੁਲਕਾਂ ਦੇ ਨੁਮਾਇੰਦਿਆਂ ਦੀ ਤਾਸ਼ਕੰਦ ਉਜ਼ਬੇਕਿਸਤਾਨ ਦੇ ਵਿੱਚ ਮੀਟਿੰਗ ਹੋ ਰਹੀ ਹੈ, ਉਹਦੇ 'ਚ ਵੀ ਰਸ਼ੀਆ ਸੀ ਔਰ ਉਹਦੇ ਜਿਹੜਾ ਰਸ਼ੀਆ ਦੇ ਨੇ ਉਹਨਾਂ ਦੇ ਫੋਰਨ ਮਿਨਿਸਟਰ ਮਿਸਟਰ ਲੈਵਰੋਵ, ਉਹਨਾਂ ਨੇ ਕਿਹਾ ਵੀ ਦਾ ਕ੍ਰਾਈਸਿਸ ਹੈਡ ਇਨਕਰੀਜ਼ ਦਾ ਥ੍ਰੈਟ ਆਫ ਟੈਰਰਿਜ਼ਮ ਐਂਡ ਵਰਸਨਡ ਪ੍ਰੋਬਲਮਸ ਸਰਾਊਂਡਿੰਗ ਡਰੱਗ ਟ੍ਰੈਫਿਕਿੰਗ ਵਿਚ ਹੀ ਸੈਡ ਹੈਡ ਰੀਚਡ ਐਟ ਐਨ ਅਨਪ੍ਰੈਸੀਡੈਂਟਡ ਲੈਵਲ। ਸਾਡੇ ਵੀ ਇੱਕ ਵਿਊਅਰ ਨੇ ਲਿਖਿਆ ਕਿ ਜੀ ਤੁਸੀਂ ਬਾਕੀ ਸਾਰਾ ਸਿਨੈਰੀਓ ਡਿਸਕ੍ਰਾਈਬ ਕੀਤਾ ਹੈ, ਪਰ ਇਹ ਡਰੱਗ ਲਾਰਡ, ਡਰੱਗ ਇੰਟਰਸਟ ਔਰ ਦੂਸਰੇ ਕੀ ਨੇ, ਇਹਦੇ ਤੇ ਅਸੀਂ ਅਕਸਰ ਗੱਲ ਕਰਦੇ ਹਾਂ ਔਰ ਇਸ ਕੋਈ ਸ਼ੱਕ ਨਹੀਂ ਹੈ ਕਿ ਵੀ ਇੱਥੋਂ ਏਡ ਜਾਂ ਦੂਜੇ ਤੇ ਨਹੀਂ ਹੈ। ਔਰ ਜਦੋਂ ਅਸੀਂ ਡਰੱਗ ਮਾਫੀਆ ਦੀ ਗੱਲ ਕਰਦੇ ਹਾਂ, ਫਿਰ ਇਕੱਲਾ ਅਫਗਾਨਿਸਤਾਨ ਨਹੀਂ ਹੈ, ਤਾਜਿਕਸਤਾਨ ਔਰ ਉਜ਼ਬੇਕਿਸਤਾਨ ਵੀ, ਉਹ ਉਹਨਾਂ ਦੇ ਟ੍ਰਾਂਜ਼ਿਟ ਰਾਊਟ ਵੀ ਨੇ ਜਿਹੜੇ ਦੂਸਰੇ ਪਾਸੇ ਸੈਂਟਰਲ ਏਸ਼ੀਆ ਔਰ ਯੂਰਪ ਲਈ ਨੇ, ਤੇ ਇਧਰੋਂ ਜਿਹੜੀ ਗੋਲਡਨ ਟ੍ਰਾਇੰਗਲ ਹੈ ਈਰਾਨ, ਪਾਕਿਸਤਾਨ ਔਰ ਅਫਗਾਨਿਸਤਾਨ ਦੀ, ਜਿਹਦੇ ਰਾਹੀਂ ਇੰਡੀਆ ਔਰ ਦੂਸਰਾ ਰਾਊਟ ਹੈ ਔਰ ਕਿਵੇਂ ਉਹ ਪਹੁੰਚਦਾ ਸਾਊਥ ਅਮਰੀਕਾ ਔਰ ਫਿਰ ਅਮਰੀਕਾ। ਫਿਰ ਮਿਸਟਰ ਲੈਵਰੋਵ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਇਟ ਇਜ਼ ਕਲੀਅਰ ਦੈਟ ਇਨ ਦਿਸ ਸਿਚੁਏਸ਼ਨ ਦੇਰ ਇਜ਼ ਅ ਰੀਅਲ ਰਿਸਕ ਆਫ ਇਨਸਟੇਬਿਲਿਟੀ ਸਪਰੈਡਿੰਗ ਟੂ ਨੇਬਰਿੰਗ ਕੰਟਰੀਜ਼। ਔਰ ਉਹਨਾਂ ਨੇ ਕਿਹਾ ਜੀ ਨੇਬਰਿੰਗ ਕੰਟਰੀਜ਼ ਤਾਂ ਹੈ ਹੀ ਹੈ, ਲੇਕਿਨ ਇਸ ਸਾਲ ਇਹਦੇ ਨਾਲ ਉਹਨਾਂ ਨੇ ਕਿਹਾ ਕਿ ਇਨ ਲਾਈਟ ਆਫ ਹਿਸਟਰੀ withdrawal of US and NATO troops, there is huge uncertainty around the future of political and military situation in this country. ਇਹ ਉਹਨਾਂ ਨੇ ਤਾਸ਼ਕੰਦ ਦੀ ਕਾਨਫਰੰਸ 'ਚ ਕਿਹਾ ਕਿ ਇਹ ਜਿਹੜੀ ਅਮਰੀਕਾ ਔਰ ਨੈਟੋ ਨੇ ਕਾਹਲੀ ਦੇ ਨਾਲ ਫੌਜ ਕੱਢੀ ਹੈ, ਹਿਸਟਰੀ ਵਿਦਡਰਾਅਲ, ਉਹਨੇ ਉਹ ਸਾਰੇ ਪੋਲੀਟੀਕਲ ਔਰ ਮਿਲਟਰੀ ਦੋਨੋਂ ਹੀ ਸਿਆਸੀ ਔਰ ਫੌਜੀ ਸਿਚੁਏਸ਼ਨ ਦੇ ਵਿੱਚ ਇੱਕ ਅਨਸਰਟਨਟੀ ਪੈਦਾ ਕਰ ਦਿੱਤੀ ਹੈ। ਔਰ ਇਮਰਾਨ ਖਾਨ ਸਾਹਿਬ ਨੇ ਆਪਣੇ ਐਡਰੈਸ ਦੇ ਵਿੱਚ ਵੀ ਇਹ ਕਿਹਾ ਵੀ ਜਿਹੜੇ ਸਾਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਤੁਸੀਂ ਆਪਣਾ ਲੀਵਰੇਜ ਇਸਤੇਮਾਲ ਕਰੋ ਤਾਲਿਬਾਨ ਤੇ, ਉਹਨੂੰ ਕਿਹਾ ਵੀ ਜਦੋਂ ਤੁਸੀਂ ਇੱਕ ਵਿਦਡਰਾਅਲ ਦੀ ਡੇਟ ਦੇ ਦਿੱਤੀ 9/11 ਦੇ ਦਿੱਤੀ, ਸਾਡਾ ਲੀਵਰੇਜ ਤਾਂ ਖਤਮ ਹੋ ਗਿਆ ਔਰ ਆਲਰੇਡੀ ਤਾਲਿਬਾਨ ਜਿਹੜੇ ਨੇ ਉਹਨਾਂ ਨੂੰ ਨੇ ਆਪਣੀ ਵਿਕਟਰੀ ਡਿਕਲੇਅਰ ਕਰਤੀ ਵੀ ਜਿਹੜੇ ਵਿਕਟੋਰੀਅਸ ਨੇ ਜਾਂ ਜਿਨ੍ਹਾਂ ਨੂੰ ਨੇ ਇਹ ਨਹੀਂ ਵੀ ਵਿਕਟਰੀ ਸਮੈਲ ਕੀਤੀ, ਉਹਨਾਂ ਨੇ ਵਿਕਟਰੀ ਟੇਸਟ ਕਰ ਲਈ ਕਿ ਵੀ ਤੁਸੀਂ ਨਿਕਲ ਰਹੇ ਹੋ, ਉਹ ਫਿਰ ਕਿਸੇ ਦੀ ਗੱਲ ਕਿਉਂ, ਇਹ ਕੁਦਰਤੀ ਗੱਲ ਹੈ। ਇਹ ਔਰ ਇਹ ਆਰਗੂਮੈਂਟ ਦੇ ਵਿੱਚ ਵੇਟ ਹੈ ਕਿ ਇੱਕ ਹੱਦ ਤੱਕ ਹੀ ਤੁਸੀਂ ਇਨਫਲੂਐਂਸ ਕਰ ਸਕਦੇ ਹੋ। ਔਰ ਅਸੀਂ ਵੀ ਜਦੋਂ ਡਿਸਪਿਊਟ ਹੁੰਦੇ ਨੇ ਜਥੇਬੰਦੀਆਂ 'ਚ ਹੁੰਦੇ ਨੇ, ਪਰਿਵਾਰਾਂ 'ਚ ਵੀ ਹੁੰਦੇ ਨੇ, ਮੈਂ ਇਹ ਦੇਖਿਆ ਵੀ ਜਦੋਂ ਕਿਸੇ ਇੱਕ ਧਿਰ ਨੂੰ ਲੱਗ ਰਿਹਾ ਹੁੰਦਾ ਕਿ ਵੀ ਮੈਂ ਹੁਣ ਇਸ ਤੋਂ ਬਿਨਾਂ ਗੁਜ਼ਾਰਾ ਕਰ ਸਕਦਾ ਜਾਂ ਮੈਨੂੰ ਇਹਦੀ ਲੋੜ ਨਹੀਂ ਹੈ, ਉਹ ਜਿਹੜੀਆਂ ਤੁਸੀਂ ਬੜੀਆਂ ਰੀਜ਼ਨੇਬਲ ਸ਼ਰਤਾਂ ਵੀ ਰੱਖ ਰਹੇ ਹੋਵੋਗੇ ਉਹ ਉਹਨਾਂ ਨੂੰ ਪਾਸੇ ਸੁੱਟ ਦਿੰਦਾ। ਉਹਨੂੰ ਪਤਾ ਹੈ ਕਿ ਹੀ ਕੈਨ ਗੈਟ ਅਵੇ ਵਿਦ ਇਟ, ਉਹਨੂੰ ਲੋੜ ਹੀ ਨਹੀਂ ਹੈ ਇਸ ਸਾਰੇ ਦੀ। ਜਿਹੜੀ ਕਮਜ਼ੋਰ ਧਿਰ ਹੁੰਦੀ ਹੈ ਉਹ ਵਿਚਾਰੀ ਐਕਸਟਰਾ ਮਾਈਲ ਜਾ ਕੇ ਅਕਮੋਡੇਟ ਕਰਨਾ ਚਾਹੁੰਦੀ ਹੈ। ਔਰ ਇਹ ਬਿਲਕੁਲ ਇਮਰਾਨ ਖਾਨ ਸਾਹਿਬ ਨੂੰ ਜਦੋਂ ਤੁਸੀਂ ਇੱਕ ਵਿਦਡਰਾਅਲ ਦੀ ਡੇਟ ਹੀ ਦੇ ਦਿੱਤੀ, ਯੂ ਹੈਂਡਡ ਓਵਰ ਵਿਕਟਰੀ ਟੂ ਦਾ ਤਾਲਿਬਾਨ, ਤੇ ਜੇ ਉਹਨਾਂ ਨੂੰ ਤੁਸੀਂ ਵਿਕਟਰੀ ਦੇ ਦਿੱਤੀ ਹੈ ਤੇ ਫਿਰ ਤੁਸੀਂ ਹੁਣ ਉਹਨਾਂ ਨੂੰ ਪਾਕਿਸਤਾਨ ਨੂੰ ਦੇ ਉੱਤੋਂ ਐਕਸਪੈਕਟ ਕਰੋ ਕਿ ਵੀ ਉਹ ਲੀਵਰੇਜ ਨਹੀਂ ਹੈ। ਔਰ ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਹਾਲਾਂ ਜਿਹੜਾ ਚਮਨ ਬਾਰਡਰ ਦੇ ਨਾਲ ਲੱਗਦੇ ਉਹਨਾਂ ਨੇ ਕੰਕਰ ਕੀਤਾ, ਅਫਗਾਨਿਸਤਾਨ ਸਰਕਾਰ ਨੇ ਪਹਿਲਾਂ ਇਹ ਕਿਹਾ ਸੀ ਕਿ ਅਸੀਂ ਜਿਹੜਾ ਉਹਨੂੰ ਵਾਪਸ ਲੈ ਲਿਆ, ਲੜਾਈ ਵੀ ਚੱਲ ਰਹੀ ਹੈ। ਔਰ ਇਸ ਸਾਰੇ ਦੇ ਵਿੱਚ ਜਿਹੜਾ ਇੱਕ ਦੁਖਾਂਤ ਔਰ ਜ਼ਾਹਰ ਹੈ ਕਿ ਜਰਨਲਿਜ਼ਮ ਦੇ ਫੀਲਡ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਅਸੀਂ ਟ੍ਰਿਬਿਊਟ ਵੀ ਦਿੰਦੇ ਹਾਂ। ਰॉयटर ਨਿਊਜ਼ ਏਜੰਸੀ ਦੇ ਬੜੇ ਜ਼ਬਰਦਸਤ ਫੋਟੋਗ੍ਰਾਫਰ ਜਿਨ੍ਹਾਂ ਦਾ ਨਾਮ ਦਾਨਿਸ਼ ਸਦੀਕੀ, ਇਹ ਭਾਰਤੀ ਮੂਲ ਦੇ ਮੁੰਬਈ 'ਚ ਰਹਿਣ ਵਾਲੇ, ਔਰ ਦਾਨਿਸ਼ ਸਦੀਕੀ ਜਿਨ੍ਹਾਂ ਨੂੰ ਪੁਲਿਟਜ਼ਰ ਪ੍ਰਾਈਜ਼ 2018 'ਚ ਮਿਲਿਆ ਉਹਨਾਂ ਦੀਆਂ, ਔਰ ਮਿਲਿਆ ਜਦੋਂ ਕਿ ਉਹਨਾਂ ਨੇ ਜਿਹੜੇ ਰੋਹਿੰਗਿਆ ਮੁਸਲਮਾਨ ਉੱਥੋਂ ਮਿਆਂਮਾਰ ਤੋਂ ਨਿਕਲੇ ਰਿਫਿਊਜੀਜ਼, ਉਹਨਾਂ ਦੀਆਂ ਪਿਕਚਰਸ, ਔਰ ਈਵਨ ਜਿਹੜੀ ਸੋ ਕਾਲਡ ਦਿੱਲੀ ਰਾਇਟਸ ਜਿਹੜਾ ਕਿ RSS ਨੇ ਜਦੋਂ ਟਰੰਪ ਉੱਥੇ ਬੈਠਾ ਹੋਇਆ ਦਿੱਲੀ 'ਚ ਔਰ BJP ਨੇ ਜਿਸ ਕਿਸਮ ਦਾ ਮੁਸਲਮਾਨਾਂ ਦਾ ਵਡਾਂਗਾ ਕੀਤਾ ਪਰ ਉਹਨੂੰ ਰਾਇਟਸ ਦਾ ਨਾਂ ਦਿੱਤਾ ਗਿਆ। ਉਸ ਤੋਂ ਪਹਿਲਾਂ ਸ਼ਾਹੀਨ ਬਾਗ 'ਚ ਕਿਵੇਂ ਇੱਕ ਉਹ ਕਾਤਲ ਜਿਹੜਾ ਉਹ ਗੋਲੀਆਂ ਚਲਾ ਰਿਹਾ ਆ ਕੇ, ਔਰ ਹੁਣ ਹਰਿਆਣੇ 'ਚ ਵੀ ਜਾ ਕੇ ਉਹਨੇ ਪਟੌਦੀ ਦੀ ਮਹਾ ਪੰਚਾਇਤ 'ਚ ਗੰਦ ਫੈਲਾਇਆ, ਔਰ ਹਾਲਾਂ ਹੁਣ ਗੁੜਗਾਉਂ 'ਚ ਉਹਨੂੰ ਅਰੈਸਟ ਕੀਤਾ। ਉਸ ਜਿਹੜੀਆਂ ਨੇ ਸੋ ਕਾਲਡ ਰਾਇਟਸ ਦੀਆਂ ਪਿਕਚਰਸ ਵੀ ਮਿਸਟਰ ਦਾਨਿਸ਼ ਸਦੀਕੀ ਦੀਆਂ ਜਿਹੜੀਆਂ ਨੇ ਉਹ ਦੁਨੀਆ ਭਰ 'ਚ ਗਈਆਂ। ਔਰ ਇਸ ਸਾਰੇ ਦੇ ਚੱਲਦਿਆਂ ਦੇਖੋ ਜਦੋਂ ਕੋਈ ਫੌਜੀ ਜਰਨੈਲ ਜਾਂ ਫੌਜੀ ਬਹਾਦਰੀ ਕਰਦਾ
ਉਸ ਦੇ ਲਈ ਤਾਂ ਅਵਾਰਡ ਹੁੰਦਾ ਹੈ, ਉੱਥੇ ਵੀ ਹੈ ਇੱਧਰ ਵੀ ਹੈ, ਸਾਰੇ ਮੁਲਕਾਂ ਨੇ ਉਹਨਾਂ ਦੇ ਲਈ। ਅਮਰੀਕਾ 'ਚ ਵੀ ਬਰੇਵ ਹਾਰਟ ਤੋਂ ਸ਼ੁਰੂ ਹੋ ਜਾਂਦੇ ਨੇ ਅਵਾਰਡ, ਉੱਥੇ ਵੀਰ ਚੱਕਰ ਤੋਂ ਪਰਮਵੀਰ ਚੱਕਰ ਤੱਕ। ਇੱਧਰ ਵੀ ਸ਼ਾਇਦ ਨਿਸ਼ਾਨੇ ਹੈਦਰ ਹੁੰਦਾ ਹੈ, ਬਹਾਦਰੀ ਦਾ ਪਾਕਿਸਤਾਨ। ਜਰਨਲਿਸਟ, ਔਰ ਅਸੀਂ ਸਮਝਦੇ ਹਾਂ ਵੀ ਜਿਹੜਾ ਜਰਨਲਿਜ਼ਮ ਦਾ ਕੰਮ ਹੈ, ਔਰ ਖਾਸ ਤੌਰ ਤੇ ਵਾਰ ਸਿਚੁਏਸ਼ਨ 'ਚ ਖਤਰੇ 'ਚ ਪਾ ਕੇ ਉਹ ਕਿਵੇਂ ਜਿਹੜਾ ਖਬਰਾਂ ਦੁਨੀਆ ਤੱਕ ਪਹੁੰਚਾਉਂਦੇ ਨੇ। ਔਰ ਇਹ ਮਿਸਟਰ ਦਾਨਿਸ਼ ਸਦੀਕੀ ਐਮਬੈਡਡ ਕਾਈਂਡ ਆਫ ਜਰਨਲਿਸਟ ਸੀ ਅਫਗਾਨ ਫੌਜ ਦੇ ਨਾਲ। ਇਸ ਤੋਂ 2 ਦਿਨ ਪਹਿਲਾਂ ਇੱਕ ਹਾਦਸੇ 'ਚ ਥੋੜੇ ਜ਼ਖਮੀ ਵੀ ਹੋਏ, ਲੇਕਿਨ ਉਹ ਖਬਰਾਂ ਔਰ ਉਸੇ ਹੀ ਬਾਰਡਰ ਦੇ ਉੱਤੇ ਕੰਧਾਰ ਵਾਲੇ ਪਾਸਿਓਂ ਜਿੱਥੇ ਕਿ ਤਾਲਿਬਾਨ ਔਰ ਸਰਕਾਰੀ ਦਾ ਚੱਲ ਰਿਹਾ, ਉਹਨਾਂ ਨੇ ਅਜੇ ਤੱਕ ਸਾਹਮਣੇ ਨਹੀਂ ਆਇਆ, ਪਰ ਇਹ ਆਇਆ ਵੀ ਸ਼ਾਇਦ ਕ੍ਰਾਸ ਫਾਇਰਿੰਗ ਹੋਈ ਹੈ ਜਿਸ ਫੌਜੀ ਆਫੀਸਰ ਦੀ ਵੈਨ ਦੇ ਵਿੱਚੋਂ ਸਨ ਜਾਂ ਜਿਹਦੇ ਨਾਲ ਉਹਨੂੰ ਕਵਰ ਕਰ ਰਹੇ ਸੀ ਸਾਰਿਆਂ ਨੂੰ, ਉਹ ਵੀ ਮਾਰਿਆ ਗਿਆ। ਇਹਨਾਂ ਦੀ ਦਾਨਿਸ਼ ਸਦੀਕੀ ਦੀ ਵੀ ਡੈਥ ਹੋਈ, ਔਰ ਅਸੀਂ ਅਫਸੋਸ ਦਾ ਇਜ਼ਹਾਰ ਕਰਦੇ ਹਾਂ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਅਸੀਂ ਜਿਵੇਂ ਦੇਖ ਰਹੇ ਹਾਂ ਕਿ ਵੀ ਗੱਲ ਇਹੀ ਨਹੀਂ ਹੈ ਕਿ ਅਮਰੀਕਾ ਦੀ ਹੇਸਟੀ ਵਿਦਡਰਾਅਲ ਨੇ ਉੱਥੇ ਕੀ ਹਾਲਾਤ ਪੈਦਾ ਕੀਤੇ, ਕਿਵੇਂ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਇੱਕਦਮ। ਔਰ ਜਿਵੇਂ ਅਸੀਂ ਅਪਰ ਕੋਹਿਸਤਾਨ ਜਿਹੜਾ ਖੈਬਰ ਪਖਤੂਨਖਵਾ ਪ੍ਰੋਵਿੰਸ 'ਚ ਦਾਸੂ ਡੈਮ, ਜਿੱਥੇ ਮਲਟੀਪਲ ਜਿਹੜੇ ਨੇ ਇੰਡਸ ਦਰਿਆ ਦਾ ਫਲੋ ਹੈ ਔਰ ਮਲਟੀਪਲ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ ਚੱਲ ਰਹੇ ਨੇ, ਚਾਈਨੀਜ਼ ਪ੍ਰਾਈਵੇਟ ਕੰਪਨੀ ਉਹਨੂੰ ਬਿਲਟ ਕਰ ਰਹੀ ਹੈ। ਔਰ ਇੱਕ ਬੱਸ ਜਿਸ ਦਾ ਹਾਦਸਾ, ਜਿਹਨੂੰ ਮਕੈਨੀਕਲ ਫੇਲਿਅਰ ਕਿਹਾ ਗਿਆ ਪਹਿਲਾਂ, ਪਰ ਹੁਣ ਇਹ ਗੱਲ ਲਗਭਗ ਕਲੀਅਰ ਹੀ ਹੈ ਕਿਉਂਕਿ ਚਾਈਨੀਜ਼ ਪ੍ਰੀਮੀਅਰ ਔਰ ਉਹਨਾਂ ਦੇ ਦੂਸਰਿਆਂ ਨੇ ਵੀ ਮੰਗ ਕੀਤੀ ਹੈ ਆਲਰੇਡੀ। ਜਿਹੜੀ ਹੈ ਚਾਈਨਾ ਦੀ ਇੱਕ ਇਨਵੈਸਟੀਗੇਟਿਵ ਟੀਮ ਜਿਹੜੀ ਪਾਕਿਸਤਾਨ ਦੀਆਂ ਏਜੰਸੀਆਂ ਦੇ ਨਾਲ ਤਾਵਨ ਕਰੇਗੀ, ਉਹ ਵੀ ਪਹੁੰਚ ਚੁੱਕੀ ਹੈ। ਔਰ ਚਾਈਨੀਜ਼ ਪ੍ਰਾਈਮ ਮਿਨਿਸਟਰ ਲਾਈਕ ਕਿਆਂਗ ਆਸਕ ਇਮਰਾਨ ਖਾਨ ਟੂ ਬ੍ਰਿੰਗ ਟੂ ਜਸਟਿਸ ਦੋਜ਼ ਬਿਹਾਈਂਡ ਟੈਰਰ ਅਟੈਕ। ਸੋ ਚਾਈਨਾ ਨੇ ਤਾਂ ਖੈਰ ਉਹਨਾਂ ਦਾ ਜਿਹੜਾ ਗਲੋਬ ਐਂਡ ਮੇਲ ਔਰ ਉਹਨਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ, ਪਰ ਪਾਕਿਸਤਾਨ ਨੇ ਸ਼ਾਇਦ ਇਨੀਸ਼ੀਅਲ ਐਮਬੈਰਸਮੈਂਟ ਤੋਂ ਬਚਣ ਦੇ ਲਈ ਮਕੈਨੀਕਲ ਫੇਲਿਅਰ ਦੀ ਸਟੋਰੀ ਦਿੱਤੀ। ਹੁਣ ਇਹ ਆਪਣੇ ਆਪ 'ਚ ਦੱਸਦਾ ਹੈ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਬਈ ਲੜਾਈ ਅਲਟੀਮੇਟਲੀ ਉਸ ਇਕਨੋਮਿਕਲ ਕੋਰੀਡੋਰ ਜਿਹਦਾ ਗਵਾਦਰ ਪੋਰਟ ਹੱਬ ਹੈ, ਇਹ ਸਾਰੇ ਨਾਲ ਜੁੜੀ ਹੋਈ ਹੈ। ਔਰ ਤਾਲਿਬਾਨ ਜਾਂ ਦੂਸਰਾ ਇੱਕ ਫੈਕਟਰ ਜਿਹਦੇ ਲਈ ਆਉਣ ਵਾਲੇ ਦਿਨਾਂ 'ਚ ਨਾ ਸਿਰਫ ਪਾਕਿਸਤਾਨ ਦੇ ਵਿਦਿਨ ਦਹਿਸ਼ਤਗਰਦੀ ਦੀਆਂ ਘਟਨਾਵਾਂ ਬਹੁਤ ਤੇਜ਼ੀ ਨਾਲ ਹੋਰ ਵੀ ਵਧਣਗੀਆਂ। ਔਰ ਜੇ ਤੁਸੀਂ ਇਸ ਦਾ ਟ੍ਰੈਂਡ, ਕਿਉਂਕਿ ਜਿਹੜੇ ਮੈਂ ਕੁਝ ਇੰਡੀਆ ਦੇ ਆਪਣੇ ਆਪ ਨੂੰ ਸੋ ਕਾਲਡ ਨਿਊਟਰਲ ਜਾਂ ਲੈਫਟਿਸਟ ਜਾਂ ਪ੍ਰੋਗਰੈਸਿਵ ਕਹਿਣ ਵਾਲੇ ਜਰਨਲਿਸਟ ਨੇ, ਉਹਨਾਂ ਨੂੰ ਮੈਂ ਕਲੋਜ਼ਲੀ ਫੋਲੋ ਕਰਦਾ, ਕਿਉਂਕਿ ਮੈਨੂੰ ਇਹ ਪਤਾ ਹੈ ਵੀ ਹਿੰਦੂ ਤਵੀਆਂ ਦਾ ਤਾਂ ਪਤਾ ਹੈ ਉਹਨਾਂ ਨੇ ਕੀ ਕਹਿਣਾ, ਉਹ ਤਾਂ ਆਲਰੇਡੀ ਭੌਂਕੇ ਰੱਖੇ ਹੋਏ ਨੇ। ਇਹ ਵੀ ਇੱਕ ਲੜਾਈ ਦਾ ਤਰੀਕਾ ਹੁੰਦਾ ਵੀ ਇੱਕ ਪਾਸਾ ਤੁਸੀਂ ਜਿਹੜੇ ਨੇ ਉਹ ਰੱਖ ਲਓ ਭੌਂਕਣ ਵਾਲੇ, ਦੂਸਰੇ ਪਾਸੇ ਜਿਨ੍ਹਾਂ ਨੂੰ ਲੋਕ ਸਮਝਣ ਫੇਅਰ ਹੈ ਉਹਨਾਂ ਰਾਹੀਂ ਤੁਸੀਂ ਮਿਸ ਇਨਫੋਰਮੇਸ਼ਨ ਜਾਂ ਡਿਸਇਨਫੋਰਮੇਸ਼ਨ ਫੀਡ ਕਰੋ। ਸੋ ਇਸ ਤੋਂ ਲੱਗਦਾ ਹੈ, ਔਰ ਜੇ ਅਸੀਂ ਜਿਹੜੀ ਇਹ ਤਾਸ਼ਕੰਦ ਕਾਨਫਰੰਸ ਦੇ ਵਿੱਚ ਵੀ ਇਹ ਸਾਰੇ ਰੋਲ ਨੂੰ ਦੇਖੀਏ ਤੇ ਜੋ ਕੁਝ ਇਹ ਅਪਰ ਕੋਹਿਸਤਾਨ ਦੇ ਵਿੱਚ ਵਾਕਿਆ 9 ਚਾਈਨੀਜ਼ ਇੰਜੀਨੀਅਰਸ ਨੂੰ ਮਾਰਨ ਦਾ, ਬਲਾਸਟ ਦਾ ਹੋਇਆ, ਇਹ ਦੱਸਦਾ ਹੈ ਕਿ ਵੀ ਉਹ ਪਾਕਿਸਤਾਨ ਨੂੰ ਤਾਲਿਬਾਨ ਦੇ ਸਾਹਮਣੇ ਲੋਕਲ ਤਾਂ ਅਸ਼ਰਫ ਗਨੀ ਐਂਡ ਆਲ ਉਹ ਤਾਂ ਪਤੰਗ ਦੀ ਤਰ੍ਹਾਂ ਉੱਡ ਗਿਆ, ਲੇਕਿਨ ਪਾਕਿਸਤਾਨ ਨੂੰ ਜਿਹੜਾ ਅਨਸਟੇਬਲ ਔਰ ਦੂਸਰਾ ਕਰਨ ਦੇ ਲਈ ਜਾਂ ਉਹਦੇ ਇਨਫਲੂਐਂਸ ਨੂੰ ਘੱਟ ਕਰਨ ਦੇ ਲਈ ਜਿਹੜਾ ਔਰ ਕੁਆਇਟ ਕੇਪੇਬਲ ਹੈ ਰਾ, ਜਿਵੇਂ ਉਹਨਾਂ ਨੇ ਇੰਨੇ ਸਾਲ ਅਫਗਾਨਿਸਤਾਨ 'ਚ ਆਪਣੇ 50 ਤੋਂ ਜ਼ਿਆਦਾ ਕੌਂਸਲੇਟ ਖੋਲ੍ਹੇ, 600 ਦਾ ਸਟਾਫ ਮਜ਼ਾਰੇ ਸ਼ਰੀਫ, ਕੰਧਾਰ ਔਰ ਕਾਬਲ ਉਹਦੇ 'ਚ ਰੱਖਿਆ ਹੋਇਆ ਇੱਕ ਕੌਂਸਲੇਟ। ਸੋ ਉਹ ਆਲਰੇਡੀ ਕਾਫੀ ਲੋਕ ਇਹਨਾਂ ਦੀ ਪੇਰੋਲ ਤੇ ਹੋਣਗੇ। ਸੋ ਅਸੀਂ ਤਾਂ ਇਹ ਕਾਮਨਾ ਹੀ ਕਰਦੇ ਹਾਂ ਉਸ ਖਿੱਤੇ 'ਚ ਅਮਨ ਦੀ ਔਰ ਪਾਕਿਸਤਾਨ ਦੀ ਬਿਹਤਰੀ ਔਰ ਉਹਨਾਂ ਦੀ ਸਟੇਬਿਲਿਟੀ। ਔਰ ਇਹਦੇ ਨਾਲ ਕਿਉਂਕਿ ਇਸ ਸਾਰੇ ਨਾਲ ਇਹ ਨਹੀਂ ਹੈ ਕਿ ਵੀ ਅਸੀਂ ਕਿਸੇ ਦੀ ਆਊਟ ਆਫ ਦਾ ਵੇ ਜਾ ਕੇ ਐਡਵੋਕੇਸੀ ਕਰ ਰਹੇ ਹਾਂ। ਸਿੱਖ ਫੈਕਟਰ, ਸਾਡੀ ਧਰਤੀ, ਉਹ ਖਿੱਤਾ, ਇਹ ਸਾਰਾ ਇਸ ਦੇ ਨਾਲ ਜੁੜਿਆ ਹੋਇਆ ਹੈ। ਅਫਗਾਨਿਸਤਾਨ ਦੇ ਵਿੱਚ ਜਿਹੜੇ ਮਾਈਨੋਰਿਟੀ 'ਚ ਇਸ ਵੇਲੇ ਸਿੱਖ ਭਾਵੇਂ ਥੋੜ੍ਹੀ ਗਿਣਤੀ ਹੈ, ਪਰ ਸਾਡਾ ਇਤਿਹਾਸ ਹੈ, ਹਿਸਟੋਰੀਕਲ ਗੁਰਦੁਆਰੇ ਨੇ ਕਾਬਲ ਦੇ ਵਿੱਚ ਵੀ, ਜਲਾਲਾਬਾਦ ਦੇ ਵਿੱਚ ਵੀ, ਪੁਰਾਣਾ ਗੁਰਦੁਆਰਾ ਚਸ਼ਮਾ ਸ਼ਾਹੀ ਔਰ ਅਫਗਾਨ ਸਿੱਖ ਕਮਿਊਨਿਟੀ, ਅਸੀਂ ਉਹਨਾਂ ਬਾਰੇ ਵੀ ਫਿਕਰਮੰਦ ਹੈ। ਔਰ ਜ਼ਾਹਰ ਹੈ ਕਿ ਇਹ ਆਉਣ ਵਾਲੇ ਪੀਰੀਅਡ 'ਚ ਜਦੋਂ ਵੀ ਇਸ ਕਿਸਮ ਦੀ ਕੋਈ ਵੀ ਮੂਵਮੈਂਟ ਤੁਰਦੀ ਹੈ, ਉਹ ਦਹਿਸ਼ਤਗਰਦੀ ਨਾਲ ਜੁੜੀ ਹੋਏ ਜਾਂ ਅਦਰਵਾਈਜ਼ ਰੈਡੀਕਲ ਥਾਟਸ ਨਾਲ ਜੁੜੀ ਹੋਏ,
ਉਹਦੀਆਂ ਫਿਰ ਬਾਉਂਡਰੀਜ਼ ਨਹੀਂ ਰਹਿੰਦੀਆਂ, ਉਹ ਸਪਿਲ ਓਵਰ ਕਰਦੀ ਹੈ। ਔਰ ਅਸੀਂ ਸਮਝਦੇ ਹਾਂ ਵੀ ਇਹ ਸਾਰੇ ਖਿੱਤੇ ਦੇ ਲਈ ਆਉਣ ਵਾਲਾ ਪੀਰੀਅਡ ਜਿਹੜਾ ਉਹ ਬਹੁਤ ਖਤਰੇ ਦਾ ਔਰ ਫਿਕਰ ਵਾਲਾ ਜਿਹੜਾ ਖਿੱਤਾ ਬਣਦਾ ਜਾ ਰਿਹਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।